बहुत सारिਆਂ ਨੇ ਜਿਹੜੇ ਸਿਆਣੇ ਨੇ ਉਹਨਾਂ ਨੇ ਕਿਹਾ ਵੀ ਇਹ ਇਵੇਂ ਨਹੀਂ ਲੱਗਦਾ ਕਿ ਰਾਮਚੰਦਰ ਜੀ ਦਾ ਮੰਦਿਰ ਬਣ ਰਿਹਾ, ਇਵੇਂ ਲੱਗਦਾ ਵੀ ਮੋਦੀ ਦਾ ਮੰਦਿਰ ਬਣ ਰਿਹਾ। ਇੱਕ ਕਰਜ਼ਾਈ ਮਰ ਰਹੇ ਮੁਲਕ ਨੂੰ 20 ਤੋਂ 25 ਸਾਲ ਲੀਜ਼ ਆਫ ਲਾਈਫ ਮਨਮੋਹਨ ਸਿੰਘ ਨੇ ਦਿੱਤਾ ਹੈ, ਪਰ ਇਹਨਾਂ ਨੇ ਕਿਵੇਂ ਡਿਮੋਲਿਸ਼ ਕੀਤਾ ਉਹ ਸਾਰੇ ਨੂੰ। ਇਹ ਬ੍ਰਾਹਮਣਵਾਦ ਇਸ ਗੱਲ ਦੇ ਲਈ 4000 ਸਾਲ ਤੋਂ ਐਕਸਪਰਟ ਹੈ ਕਿਹਨੂੰ ਭਗਵਾਨ ਬਣਾਉਣਾ ਹੈ। ਜੇ ਪੱਥਰ ਨੂੰ ਭਗਵਾਨ ਬਣਾ ਸਕਦੇ ਨੇ, ਮੋਦੀ ਦੇ ਵਿੱਚ ਤਾਂ ਫਿਰ ਵੀ ਦਿਲ ਧੜਕਦਾ ਹੈ। ਹੁਣ ਗੱਲ ਇੱਥੋਂ ਤੱਕ ਨਹੀਂ ਰਹੀ ਮੋਦੀ ਸਿਰਫ ਮੋਦੀ ਹੈ ਤਾਂ ਮੁਮਕਿਨ ਹੈ ਤੱਕ ਨਹੀਂ ਰਿਹਾ। ਮੋਦੀ ਵਿਕਾਸ ਪੁਰਸ਼, ਮੋਦੀ ਹਿੰਦੂ ਹਿਰਦੇ ਸਮਰਾਟ, ਮੋਦੀ ਐਜ਼ ਏ ਵਰਲਡ ਲੀਡਰ, ਹੀ ਹੈਜ਼ 10 ਮਿਲੀਅਨ ਫਾਲੋਅਰਸ ਔਨ ਟਵਿੱਟਰ। 1 ਕਰੋੜ ਦੁਨੀਆ 'ਚ। ਉਹ ਤੁਸੀਂ ਤਾਂ ਬੰਦੇ 40 ਲੱਖ ਤੁਹਾਡੇ ਕੋਵਿਡ 'ਚ ਮਰ ਗਏ, ਉਹਨਾਂ ਨੂੰ ਤੁਸੀਂ ਉਹਨਾਂ ਦੀ ਗਿਣਤੀ ਕੀ, ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਗਿਣਨ ਜਿਹੜੀਆਂ ਨੇ ਉਹਨਾਂ ਨੂੰ ਕੋਈ ਡਿਗਨਿਟੀ ਦਿੱਤੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਣ ਅੱਜ ਦੀ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੱਧ ਪ੍ਰਦੇਸ਼ ਦੇ ਚੀਫ ਮਿਨਿਸਟਰ ਸ਼ਿਵਰਾਜ ਚੌਹਾਨ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿੱਚ ਮੈਂ ਭਗਵਾਨ ਦੇ ਸਾਰੇ ਗੁਣ ਦੇਖਦਾ ਹਾਂ। ਉਹ ਆਮ ਆਦਮੀ ਨਹੀਂ ਹਨ ਬਲਕਿ ਭਗਵਾਨ ਹੀ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਭਗਵਾਨ ਦੇ ਬਾਰੇ? ਦੇਖੋ, ਇਹ ਭਗਵਾਨ ਤਾਂ ਹੁਣ ਜਿਹੜਾ ਅਯੁੱਧਿਆ ਮੰਦਿਰ ਵੀ ਬਣਾਇਆ, ਜਿਵੇਂ ਉਹਦਾ ਕਈ ਵਾਰੀ ਉਦਘਾਟਨ ਹੋਇਆ, ਪਰ ਮੋਦੀ ਨੂੰ ਜਦੋਂ ਹੁਣ ਲਾਸਟ ਸੁਪਰੀਮ ਕੋਰਟ ਦੀ ਜਜਮੈਂਟ ਤੋਂ ਬਾਅਦ ਇਹ ਗਿਆ ਉੱਥੇ ਸ਼ਿਲਾਨਿਆਸ ਦੇ ਨਾਂ ਥੱਲੇ, ਤੇ ਬਹੁਤ ਸਾਰਿਆਂ ਨੇ ਜਿਹੜੇ ਸਿਆਣੇ ਨੇ ਉਹਨਾਂ ਨੇ ਕਿਹਾ ਵੀ ਇਹ ਇਵੇਂ ਨਹੀਂ ਲੱਗਦਾ ਕਿ ਰਾਮਚੰਦਰ ਜੀ ਦਾ ਮੰਦਿਰ ਬਣ ਰਿਹਾ, ਇਵੇਂ ਲੱਗਦਾ ਵੀ ਮੋਦੀ ਦਾ ਮੰਦਿਰ ਬਣ ਰਿਹਾ। ਔਰ ਉਹਨੂੰ ਬਿਲਕੁਲ ਭਗਵਾਨ ਵਾਂਗ ਹੀ ਉਹਨਾਂ ਨੇ ਟਰੀਟ ਕੀਤਾ। ਔਰ ਦੇਖੋ, ਇਹ ਗੱਲ ਮੈਂ ਰਿਪੀਟਡਲੀ ਫਿਰ ਪਾਸਟ ਦੇ ਵਿੱਚ ਮੈਂ ਇਸ ਲਈ ਮੁੜ ਜਾਂਦਾ ਹੈ ਕਿਉਂਕਿ ਤੁਸੀਂ ਅੱਜ ਦਾ ਹਿੰਦੂ ਤਵੀਆਂ ਦਾ ਵਰਤਾਰਾ, ਇਹਨਾਂ ਦੀ ਪ੍ਰੋਜੈਕਸ਼ਨ, ਕਿਵੇਂ ਕਿਸੇ ਨੂੰ ਕਾਤਲ ਖੂਨੀ ਆਦਮੀ ਨੂੰ ਜਿਸ ਦੇ ਹੱਥ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ, ਉਹਨਾਂ ਨੂੰ ਪਹਿਲਾਂ ਇੱਕ ਹਿੰਦੂ ਹਿਰਦੇ ਸਮਰਾਟ ਦੇ ਤੌਰ ਤੇ ਐਸਟੈਬਲਿਸ਼ ਕਰਨਾ 2002 ਤੋਂ ਬਾਅਦ, ਫਿਰ ਕਿਵੇਂ 24/7 ਸਾਰਾ ਮੀਡੀਆ ਜਿਸ ਨੂੰ ਇਹ ਸਾਰੇ ਅਡਾਨੀ, ਅੰਬਾਨੀ, ਪਤੰਜਲੀ ਇਹਨਾਂ ਦਾ ਪੈਸਾ ਜਿਹੜਾ ਹੈ ਉਹ ਉਸ ਨੂੰ ਬੈਕ ਕਰ ਰਿਹਾ ਸੀ, ਉਹਦੇ ਰਾਹੀਂ ਇੱਕ ਫੌਜ ਦੇ ਰਿਟਾਇਰਡ ਡਰਾਈਵਰ ਅੰਨਾ ਹਜ਼ਾਰੇ ਨੂੰ ਲੱਭ ਕੇ ਲਿਆ ਕੇ ਉਹਨੂੰ ਗਾਂਧੀ ਵਾਂਗ ਪੇਸ਼ ਕਰਨਾ। ਉਹਦੇ ਖੱਬੇ ਸੱਜੇ ਰਾਮਦੇਵ ਔਰ ਸ਼੍ਰੀ ਰਵੀ ਸ਼ੰਕਰ, ਉਹਨਾਂ ਨੂੰ ਲਿਆ ਕੇ 24/7 ਮੀਡੀਆ ਕਵਰ ਕਰ ਰਿਹਾ। ਔਰ ਮਨਮੋਹਨ ਸਿੰਘ ਸਰਕਾਰ ਦੇ ਇੱਕ ਤੋਂ ਬਾਅਦ ਇੱਕ ਸਕੈਂਡਲ ਜਿਹੜੇ ਨੇ ਉਹਨਾਂ ਨੂੰ ਬੇਨਕਾਬ ਕਰਨ ਦੀ ਲਾਈਨ ਦੇ ਥੱਲੇ ਲੋਕਪਾਲ, ਅਕਾਊਂਟੈਂਸੀ ਔਰ ਦੂਸਰਾ ਜਿਹੜਾ ਇਮਾਨਦਾਰੀ ਇੱਧਰ ਉੱਧਰ। ਸੋ ਇੱਕ ਉਸੇ ਹੀ ਪ੍ਰਚਾਰ ਤੰਤਰ ਦੇ ਨਾਲ ਇੱਕ ਸਿਸਟਮ ਨੂੰ, ਇੱਕ ਪਾਰਟੀ ਨੂੰ, ਇੱਕ ਧਿਰ ਨੂੰ ਟੋਟਲੀ ਡਿਮੋਲਿਸ਼ ਕਰਨਾ। ਫਿਰ ਇਹ 2014 ਤੋਂ ਪਹਿਲਾਂ ਵਾਪਰ ਰਿਹਾ ਕਿਉਂਕਿ ਮਨਮੋਹਨ ਸਿੰਘ 2004 ਦੇ ਵਿੱਚ ਪਹਿਲੀ ਵਾਰ ਪ੍ਰਾਈਮ ਮਿਨਿਸਟਰ ਬਣਿਆ, 5 ਸਾਲ ਬਾਅਦ ਫਿਰ ਬਣਿਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕਰਪਸ਼ਨ ਦੇ ਬਾਵਜੂਦ ਜਿੰਨੀ ਜਿਹੜੀ ਹੈ ਉਹ ਪਜ਼ੀਰਾਈ ਮਨਮੋਹਨ ਸਿੰਘ ਸਰਕਾਰ ਨੇ ਭਾਰਤ ਨੂੰ ਇਕਨੋਮਿਕਲ ਸੈਕਟਰ ਵਰਲਡ ਲੈਵਲ ਦੇ ਉੱਤੇ ਦਿੱਤੀ, ਇੱਕ ਕਰਜ਼ਾਈ ਮਰ ਰਹੇ ਮੁਲਕ ਨੂੰ 20 ਤੋਂ 25 ਸਾਲ ਲੀਜ਼ ਆਫ ਲਾਈਫ ਮਨਮੋਹਨ ਸਿੰਘ ਨੇ ਦਿੱਤਾ ਹੈ। ਉਹਦੇ ਨਾਲ ਉਹਦੀ ਟੀਮ ਇਕਨੋਮਿਸਟ ਦੀ ਮੌਂਟੇਕ ਸਿੰਘ ਆਲੂਵਾਲੀਆ, ਦੂਸਰੇ ਲੋਕ, ਵੱਖਰੀ ਕਹਾਣੀ। ਪਰ ਇਹਨਾਂ ਨੇ ਕਿਵੇਂ ਡਿਮੋਲਿਸ਼ ਕੀਤਾ ਉਹ ਸਾਰੇ ਨੂੰ। ਫਿਰ ਇਸ ਬੰਦੇ ਨੂੰ ਜਿਹਦਾ ਗੁਜਰਾਤ ਦੇ ਵਿੱਚ ਜਿਹੜਾ ਰਿਕਾਰਡ ਹੈ ਉਹ ਹੁਣ ਜਦੋਂ ਹਕੀਕਤਾਂ ਬਾਹਰ ਆਉਂਦੀਆਂ, ਪਰ ਉਸੇ ਹੀ ਮੀਡੀਆ ਰਾਹੀਂ ਪ੍ਰੋਜੈਕਟ ਕੀਤਾ ਗਿਆ ਮੋਦੀ ਦਾ ਗੁਜਰਾਤ ਮਾਡਲ। ਇਹ ਦੱਸਿਆ ਗਿਆ ਜੀ ਕਿ ਮੋਦੀ ਨੇ ਗੁਜਰਾਤ ਦੇ ਵਿੱਚ ਤਾਂ ਜਿਹੜਾ ਇਕਨੋਮਿਕ ਚੇਂਜ ਲੈ ਆਂਦੀ ਹੈ, ਉੱਥੇ ਤਾਂ ਹਰ ਕੋਈ ਸੋਨੇ ਦੀ ਕੌਲੀ ਦੇ ਵਿੱਚ ਖਾਂਦਾ ਹੈ, ਚਾਂਦੀ ਦੇ ਚਮਚੇ ਨਾਲ ਖਾਂਦਾ ਹੈ, ਔਰ ਉਹਨਾਂ ਦੇ ਤਾਂ ਬਰਤਨ ਵੀ ਸੋਨੇ ਦੇ ਨੇ। ਇੰਨੀ ਪ੍ਰੋਸਪੈਰਿਟੀ, ਇੰਨੀ ਪ੍ਰੋਗਰੈਸ। ਔਰ ਉਹਨੂੰ ਪਹਿਲਾਂ ਉਹਨਾਂ ਨੇ ਇਸ ਫੇਕ ਕਾਤਲ ਨੂੰ ਇੱਕ ਸਕਸੈਸਫੁਲ ਰੂਲਰ ਔਰ ਇੱਕ ਡਿਵੈਲਪਮੈਂਟ ਦੇ ਇਮੇਜ ਦੇ ਤੌਰ ਤੇ ਪੇਸ਼, ਕਿਉਂਕਿ ਕਾਤਲ ਇਮੇਜ ਦੇ ਵਿੱਚ ਵਿਕਣਾ ਨਹੀਂ ਸੀ, ਬਾਹਰ ਸਾਰੇ ਪਾਬੰਦੀਆਂ ਲੱਗੀਆਂ ਹੋਈਆਂ ਸੀ। 2002 ਤੋਂ ਬਾਅਦ 12 ਸਾਲ ਤੇ ਬਾਹਰ ਵੜ ਹੀ ਨਹੀਂ ਸਕਿਆ ਹੈ। US ਸਰਫ ਔਰ ਦੂਸਰਿਆਂ ਦੀਆਂ ਰਿਪੋਰਟਾਂ ਸੀ। ਫਿਰ ਇੱਕ ਪਾਸੇ ਉਹਨਾਂ ਦਾ ਇੱਕ ਮੀਡੀਆ ਰੰਗ ਜਿਹੜਾ ਉਹਨੂੰ ਹਿੰਦੂ ਹਿਰਦੇ ਸਮਰਾਟ ਦੇ ਤੌਰ ਤੇ ਪੇਸ਼ ਕਰ ਰਿਹਾ ਸੀ, ਦੂਸਰੇ ਪਾਸੇ ਇਹ ਨਾਰਾ ਡਿਵੈਲਪ ਕੀਤਾ ਗਿਆ ਸਭ ਕਾ ਸਾਥ ਸਭ ਕਾ ਵਿਕਾਸ, ਔਰ ਇਕਨੋਮੀ ਦੇ ਉੱਤੇ ਫੋਕਸਡ ਇਸ ਦੀਆਂ ਸਪੀਚਸ ਤਿਆਰ ਕਰਵਾਈਆਂ ਗਈਆਂ।
ਔਰ ਇਹਦਾ ਵੀ ਕਿ ਜੀ 15-15 ਲੱਖ ਹਰ ਇੱਕ ਦੇ ਅਕਾਊਂਟ 'ਚ ਆਏਗਾ, ਸਵਿਸ ਬੈਂਕਾਂ 'ਚੋਂ ਆਏਗਾ, ਇੱਧਰ ਆਏਗਾ, ਉੱਧਰ ਆਏਗਾ, ਇੱਕ ਵੱਡੀ ਇਮੇਜ ਮੇਕਿੰਗ। ਫਿਰ ਕੋਸਟ ਟੂ ਕੋਸਟ, ਔਰ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਕਿਹਨਾਂ ਲੋਕਾਂ ਤੋਂ ਐਂਡੋਰਸ ਕਰਵਾਇਆ ਗਿਆ, ਕਲਾਕਾਰਾਂ ਤੋਂ। ਲਤਾ ਮੰਗੇਸ਼ਕਰ ਦਾ ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਸਭ ਤੋਂ ਪਹਿਲਾਂ 2013 ਦੇ ਵਿੱਚ, ਜਦੋਂ ਕਿ ਅਜੇ ਪ੍ਰਾਈਮ ਮਿਨਿਸਟਰ ਦੇ ਲਈ ਵਿਦਨ ਬੀਜੇਪੀ ਜਿਹੜਾ ਅਡਵਾਨੀ, ਜਿਹਨੇ ਸਾਰਾ ਉਹ ਰੱਥ ਯਾਤਰਾ ਤੇ ਫਲਾਣਾ ਮੇਨ ਕੰਟੈਂਡਰ ਉਹ ਸੀ, ਪਰ ਕਿਵੇਂ ਮੋਦੀ ਨੂੰ ਉਹ ਇਹਨਾਂ ਤੋਂ ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ ਉਹ ਐਂਡੋਰਸ ਕਰਦੇ ਨੇ। ਕੁਮਾਰ ਵਿਸ਼ਵਾਸ ਜਿਹੜਾ ਬਾਅਦ 'ਚ ਕੇਜਰੀਵਾਲ ਦਾ ਸਾਥੀ ਬਣਿਆ, ਹੁਣ ਇੰਡੀਪੈਂਡੈਂਟ ਸ਼ਾਇਰ ਬਣਿਆ ਹੋਇਆ, ਉਹ ਐਂਡੋਰਸ ਕਰਦਾ ਹੈ। ਕਿੱਥੋਂ ਕਿੱਥੋਂ ਉਹਨਾਂ ਨੇ ਸਪੋਰਟ, ਈਵਨ ਪ੍ਰਕਾਸ਼ ਸਿੰਘ ਬਾਦਲ ਉਹਦੀ ਐਂਡੋਰਸਮੈਂਟ ਲਈ, ਇਹ ਦੱਸਣ ਦੇ ਲਈ ਕਿ ਐਕਸੈਪਟੇਬਿਲਟੀ ਹੈ। ਇਹ ਵੱਖਰੀ ਗੱਲ ਹੈ ਕਿ ਭਾਈ ਬਾਅਦ ਦੇ ਵਿੱਚ ਕਿਹਦਾ ਕੀ ਵਰਤਾਰਾ ਹੁੰਦਾ ਹੈ। ਸੋ ਇੱਕ ਜਿਹਨੂੰ ਮੈਂ ਕਿਹਾ ਵੀ ਆਰਕੈਸਟ੍ਰੇਟਡ, ਇਸ ਗੱਲ ਦਾ ਧਿਆਨ ਰਹੇ ਕਿ ਇਹ ਅੱਜ ਦੀ ਦੁਨੀਆ 'ਚ ਹੀ ਨਹੀਂ, ਇਹ ਬ੍ਰਾਹਮਣਵਾਦ ਇਸ ਗੱਲ ਦੇ ਲਈ 4000 ਸਾਲ ਤੋਂ ਐਕਸਪਰਟ ਹੈ ਕਿਹਨੂੰ ਭਗਵਾਨ ਬਣਾਉਣਾ। ਜੇ ਪੱਥਰ ਨੂੰ ਭਗਵਾਨ ਬਣਾ ਸਕਦੇ ਨੇ, ਮੋਦੀ ਦੇ ਵਿੱਚ ਤਾਂ ਫਿਰ ਵੀ ਦਿਲ ਧੜਕਦਾ ਹੈ। ਜੇ ਉਹ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਸ਼ਿਵਰਾਜ ਸਿੰਘ ਚੌਹਾਨ ਕਹਿੰਦਾ ਹੈ ਕਿ ਜੀ ਮੈਨੂੰ ਤਾਂ ਮੋਦੀ ਦੇ ਵਿੱਚ ਇਹ ਬੰਦਾ ਤਾਂ ਇੰਨਾ ਕੁਛ ਕਰ ਹੀ ਨਹੀਂ ਸਕਦਾ ਜੋ ਮੋਦੀ ਕਰ ਰਿਹਾ, ਔਰ ਮੈਨੂੰ ਤਾਂ ਇਹਦੇ ਵਿੱਚ ਭਗਵਾਨ ਦੇ ਹੀ ਸਾਰੇ, ਉਹਦੀ ਹੈਡਲਾਈਨ PM ਮੋਦੀ ਹੈਜ਼ ਟ੍ਰੇਸਿਸ ਆਫ ਗॉड ਇਨ ਹਿਮ। ਜਿਵੇਂ ਹੁੰਦਾ ਕਿ ਕਿਸੇ 'ਚ ਵੀ ਪਾਣੀ 'ਚ ਸੋਨਾ ਆ ਗਿਆ, ਉਹਨਾਂ ਟ੍ਰੇਸਿਸ ਆਫ ਗॉड। ਔਰ ਉਹਨੂੰ ਹੁਣ ਕਿਵੇਂ ਸਿਸਟੇਮੈਟਿਕਲੀ ਉਹਨੂੰ ਬਿਲਟ 2014 'ਚ ਉਹਨੂੰ ਲਿਆਂਦਾ ਗਿਆ। ਫਿਰ ਇੱਕ ਪਾਸੇ ਪੋਲੀਟੀਕਲ ਏਜੰਡਾ ਉਹਨਾਂ ਦਾ, ਜਿਹੜਾ ਮੰਦਰ ਦੇ ਨਾਂ ਥੱਲੇ ਜਿਹੜੀ ਸਿਆਸੀ ਸਟੇਟਮੈਂਟ ਸੀ, ਉਸ ਤੋਂ ਪਹਿਲਾਂ ਕਦੇ ਵੀ ਅਯੁੱਧਿਆ ਦੇ ਮਾਮਲੇ ਜਾਂ ਇਹਨਾਂ ਦੀ RSS ਦੀ ਆਈਡੀਓਲੋਜੀ ਦਾ ਇਹ ਹਿੱਸਾ ਨਹੀਂ ਸੀ, ਪਰ ਇਹਨਾਂ ਨੇ ਪਾਲਮਪੁਰ ਸੈਸ਼ਨ ਦੇ ਵਿੱਚ ਪਾਸ ਕੀਤਾ ਕਿ ਜੀ ਪੋਲੀਟੀਕਲ ਜਿਹੜਾ ਏਜੰਡਾ ਅਸੀਂ ਅਯੁੱਧਿਆ ਦਾ ਜਿਹੜਾ ਮੰਦਰ ਹੈ, ਰਾਮ ਮੰਦਰ ਦਾ ਖੜਾ ਕਰਨਾ, ਉਹ ਅਸੀਂ 1992 6 ਦਸੰਬਰ ਨੂੰ ਦੇਖਦੇ ਹਾਂ ਬਾਬਰੀ ਮਸਜਿਦ ਢਾਈ ਜਾਂਦੀ ਹੈ, ਔਰ ਉਸ ਤੋਂ ਬਾਅਦ ਕੀ ਏਜੰਡਾ ਹੁੰਦਾ। ਹੁਣ ਉਹ ਮੋਦੀ ਜਿਹਦੀਆਂ ਆਲਮੋਸਟ 8 ਸਾਲ ਉਹਨੂੰ ਹੋ ਗਏ ਨੇ, 2014 'ਚ ਬਣਿਆ, ਦੁਬਾਰਾ ਫਿਰ 2019 'ਚ, ਉਹਦੇ ਨੇੜੇ ਪਹੁੰਚਣ ਤੱਕ 2019 ਜਦੋਂ ਕਿ ਇਹਦਾ ਗ੍ਰਾਫ ਥੱਲੇ ਜਾ ਰਿਹਾ ਸੀ, ਕਿਵੇਂ RSS ਦੀ ਪ੍ਰੋਪੇਗੈਂਡਾ ਮਸ਼ੀਨਰੀ ਫਿਰ ਆਪ ਆਈ, ਕਿਵੇਂ ਉਹਨਾਂ ਨੇ ਪੁਲਵਾਮਾ ਮੈਂ ਸਟੇਜ ਕੀਤਾ, ਕਿਵੇਂ ਫਿਰ ਉਸ ਦੀ ਆੜ ਦੇ ਵਿੱਚ ਬਾਲਾਕੋਟ ਔਰ सर्जिकल स्ट्राइक और ये वो और घुस के मारेंगे तो ये वो। फिर उससे ही बैकड्रॉप ਜਿਹੜੇ ਮਰੇ 32-34 ਫੌਜੀ ਸੀ, ਉਹਨਾਂ ਦੀਆਂ ਪਿਕਚਰਸ ਦੇ ਨਾਲ ਵੱਡੇ ਵੱਡੇ ਜਿਹੜੇ ਨੇ ਉਹ ਇਕੱਠ ਕਰਕੇ 2019 ਚ ਮੋਦੀ ਵਾਪਸ ਪਾਵਰ ਦੇ ਵਿੱਚ। ਔਰ ਕਿਵੇਂ ਫਿਰ ਹੌਲੀ ਹੌਲੀ ਆਪੋਜੀਸ਼ਨ ਐਲੀਮੀਨੇਟ ਕੀਤੀ, ਕਿਵੇਂ CBI ED ਦੂਜੇ ਤੀਜੇ ਇਸਤੇਮਾਲ ਕਰਕੇ ਹਰ ਥਾਂ ਤੇ ਜਿਹੜੀ ਵਿਰੋਧ ਦੀ ਆਵਾਜ਼ ਸੀ ਉਹਨੂੰ ਦਬਾਇਆ, ਕਿਵੇਂ ਇੱਕ ਤੋਂ ਬਾਅਦ ਇੱਕ ਫਿਰ ਜਿਹਨਾਂ ਯਾਰਾਂ ਨੇ, ਕਿਉਂਕਿ ਅਲਟੀਮੇਟ ਖੇਡ ਤਾਂ ਪੈਸੇ ਦੀ ਹੈ, ਜਿਹੜੇ ਵੀ ਅੰਬਾਨੀ ਅਡਾਨੀ ਉਹਨਾਂ ਨੂੰ ਕਿਵੇਂ ਪ੍ਰਾਈਵੇਟਾਈਜ਼ ਹਰ ਕੰਮ ਕਰਨ ਦੇ ਨਾਂ ਥੱਲੇ ਉਹਨਾਂ ਨੂੰ ਹਰ ਸੈਕਟਰ ਦੇ ਵਿੱਚ ਵਾੜ ਕੇ ਪੂਰਾ ਕੰਟਰੋਲ ਦਿੱਤਾ। ਜਾਂਦੇ ਜਾਂਦੇ ਹੁਣ ਈਵਨ ਟਾਟੇ ਉਹਨਾਂ ਨੂੰ ਵੀ ਜਿਹੜੀ ਹੈ ਇੰਡੀਅਨ 에ਅਰਲਾਈਨ ਉਹਨਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੰਜਾਬ ਦੀ ਸਾਰੀ ਜ਼ਮੀਨ ਜਿਹੜੀ ਹੈ ਉਹ ਅੰਬਾਨੀ ਅਡਾਨੀ ਦੇ ਪਾਸੇ ਜਾ ਰਹੀ ਸੀ। ਤਿੰਨ ਖੇਤੀ ਕਾਨੂੰਨ ਬਾਅਦ ਚ ਬਣਦੇ ਨੇ, ਇਹਨਾਂ ਦੇ ਵੱਡੇ ਵੱਡੇ ਜਿਹੜੇ ਸਾਈਲੋ ਨੇ ਉਹ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਪਹਿਲਾਂ ਹੀ ਬਣ ਕੇ ਤਿਆਰ ਖੜੇ ਸੀ। ਸੋ ਮਤਲਬ ਕੁੱਲ ਮਿਲਾ ਕੇ ਤੁਸੀਂ ਦੇਖਦੇ ਹੋ ਕਿ ਵੀ ਹੁਣ ਇਸ ਲੈਵਲ ਤੇ ਇਹ ਪਹੁੰਚ ਗਿਆ। ਔਰ ਕੋਵਿਡ ਦੇ ਚੱਲਦੇ ਆ ਕਿਸ ਕਿਸਮ ਦਾ ਫਲॉप, ਇਕਨੋਮੀ ਅੱਜ ਪੂਰੀ ਤਰ੍ਹਾਂ ਫਲॉप ਹੈ, ਅਨਇੰਪਲੋਇਮੈਂਟ ਦਾ ਇਹ ਹਾਲ ਹੈ ਕਿ ਕਰੋੜਾਂ ਨੌਜਵਾਨ ਯੂਪੀ ਬਿਹਾਰ ਦੇ ਵਿੱਚ ਸੜਕਾਂ ਤੇ ਨਿਕਲੇ ਹੋਏ ਨੇ, ਲਾਠੀ ਚਾਰਜ, ਅਥਰੂ ਗੈਸ। ਪਰ ਬ੍ਰਾਹਮਣਵਾਦ ਇਸ ਗੱਲ ਨੂੰ ਸਮਝਦਾ ਜਿਹੜਾ ਅੱਜ ਦਾ ਹਿੰਦੂਤਵ ਹੈ ਕਿ ਪ੍ਰੋਪੇਗੈਂਡਾ ਅਲਟੀਮੇਟਲੀ ਨੋ ਮੈਟਰ ਕਿੰਨੇ ਸਟਰੋਂਗ ਲੋਕ ਹੋਣ, ਜਦੋਂ ਤੁਸੀਂ ਉਹ ਪਹਿਲਾਂ ਤਾਂ ਝੂਠ ਇੰਨਾ ਵੱਡਾ ਬੋਲੋ ਕਿ ਕੋਈ ਇਹ ਕਹੇ ਵੀ ਇਹ ਝੂਠ ਹੋ ਨਹੀਂ ਸਕਦਾ, ਫਿਰ ਉਹਨੂੰ ਰਿਪੀਟ ਕਰੋ 100 ਟਾਈਮਸ। ਜੇ ਤੁਸੀਂ ਉਸ ਨੂੰ ਰਿਪੀਟ ਕਰਦੇ ਰਹੋਗੇ ਤੇ ਅਲਟੀਮੇਟਲੀ ਉਹਨਾਂ ਨੂੰ ਲੱਗੇਗਾ ਯਾਰ ਇੰਨਾ ਵੀ ਤਾਂ ਝੂਠ ਨਹੀਂ ਹੋ ਸਕਦਾ, ਜ਼ਰੂਰੀ ਸੱਚ ਹੋਣਾ। ਹੁਣ ਗੱਲ ਇੱਥੋਂ ਤੱਕ ਨਹੀਂ ਰਹੀ, ਮੋਦੀ ਸਿਰਫ ਮੋਦੀ ਹੈ ਤਾਂ ਮੁਮਕਿਨ ਹੈ ਤੱਕ ਨਹੀਂ ਰਿਹਾ। ਮੋਦੀ ਵਿਕਾਸ ਪੁਰਸ਼, ਮੋਦੀ ਹਿੰਦੂ ਹਿਰਦੇ ਸਮਰਾਟ। ਉਹਨਾਂ ਨੂੰ ਇਹ ਲੱਗਦਾ ਕਿ ਵੀ ਹੁਣ ਜੇ ਮੋਦੀ ਨੂੰ ਕੋਈ ਅਪੋਜ਼ ਕਰਨ ਵਾਲਾ ਪੰਜਾਬ ਦੇ ਕਿਸਾਨਾਂ ਨੇ ਜਾਂ ਸਾਡੇ ਗਾਇਕਾਂ ਨੇ ਤਾਂ ਦਿੱਲੀ ਦੀਆਂ ਬਰੂਹਾਂ ਤੇ ਖਲੋ ਕੇ ਮੋਦੀ ਦੀ ਉਹ ਲਾਪਾ ਕੀਤੀ। ਉਹਨੂੰ ਲੱਗਦਾ ਵੀ ਹੁਣ ਐਸਾ ਕੁਝ ਕਰੋ ਵੀ ਇਹਨੂੰ ਭਗਵਾਨ ਦਾ ਉਹ ਲੈਵਲ ਤੇ ਲੈ ਜਾਓ
ਕਿ ਜੇ ਮੋਦੀ ਦੇ ਖਿਲਾਫ ਕੋਈ ਇਹ ਕਹੇ ਤੇ ਉਹਨੂੰ ਬਲੈਸਫੈਮੀ ਕਹੋ ਕਿ ਵੀ ਇਹ ਤਾਂ ਭਗਵਾਨ ਦੀ ਤੋਹੀਨ ਕਰਤੀ। ਔਰ ਇਹ ਗੱਲ ਕੋਈ ਛੋਟਾ ਮੋਟਾ ਨਹੀਂ ਕਹਿ ਰਿਹਾ। ਮੱਧ ਪ੍ਰਦੇਸ਼ ਭਾਰਤ ਦੀ ਵੱਡੀ ਸਟੇਟ ਹੈ। ਸ਼ਿਵਰਾਜ ਸਿੰਘ ਚੌਹਾਨ ਉਹਨਾਂ ਦਾ ਚੀਫ ਮਿਨਿਸਟਰ ਕਹਿ ਰਿਹਾ ਕਿ ਪ੍ਰਾਈਮ ਮਿਨਿਸਟਰ ਮੋਦੀ ਸੁਪਰ ਹਿਊਮਨ ਐਂਡ देयर आर ट्रेसिस ऑफ गॉड इन हिम। ਆਮ ਹਿਊਮਨ ਹੈ ਸੁਪਰ ਜੀ ਔਰ ਉਹ ਰੱਬ ਵਾਲੇ ਉਹਦੇ ਚ ਹੈ। ਆਈ ਸੀਨ ਨਰਿੰਦਰ ਮੋਦੀ देयर आर ट्रेसिस ऑफ गॉड इन हिम। ਹੀ ਇਜ਼ ਅ ਰਿਪੋਜ਼ਿਟਰੀ ਆਫ ਅਨਐਂਡਿੰਗ ਪਾਵਰਸ। ਉਸ ਦੇ ਵਿੱਚ ਉਹ ਸ਼ਕਤੀਆਂ ਨੇ ਜਿਹੜੀਆਂ ਮੁੱਕਦੀਆਂ ਹੀ ਨਹੀਂ ਕਿਉਂਕਿ ਰੱਬ 'ਚ ਹੀ ਹੁੰਦੀਆਂ ਨੇ। ਹੁਣ ਮੋਦੀ 'ਚ ਵੀ ਉਹੀ ਤਾਕਤਾਂ ਨੇ। ਹਾਊ ਕੈਨ ਵਨ ਪਰਸਨ ਵਰਕ ਸੋ ਮਚ। ਬੰਦਾ ਇੱਕ ਤਾਂ ਇਹਨੇ ਕੰਮ ਕਰ ਹੀ ਨਹੀਂ ਸਕਦਾ। ਇਹਨਾਂ ਕੰਮ ਨਹੀਂ ਜਿੱਦਾਂ ਮੋਦੀ ਕਾ, ਇਹ ਰੱਬ ਹੀ ਕਰ ਸਕਦਾ ਤੇ ਰੱਬ ਹੈ ਮੋਦੀ, ਉਹ ਤਾਂ ਕਰ ਹੀ ਨਹੀਂ ਸਕਦਾ। ਕਾਂਗਰਸ ਰਹੇ ਨੇ ਗਵਰਨਮੈਂਟ ਫॉर ਇਅਰਸ ਬਿਫੋਰ ਦਿਸ। ਵਰ देयर ਡਿਵੈਲਪਮੈਂਟ ਵਰਕਸ ਐਵਰੀਵੇਅਰ ਯੂ ਵੈਂਟ। ਤੇ ਜਿੱਥੇ ਤੁਸੀਂ ਜਾਓ, ਜਿਵੇਂ ਅੱਜ ਡਿਵੈਲਪਮੈਂਟ ਹੈ, ਕਿਤੇ ਕਾਂਗਰਸ ਦੇ ਵੇਲੇ ਤੁਸੀਂ ਇਹ ਦੇਖਿਆ ਸੀ? ਉਹਨੇ ਜਿਹੜਾ ਉਹ ਅਸੈਂਬਲੀ ਕੰਸਟੀਚੁਐਂਸੀ ਕਿਹਾ ਆਈ ਐਮ ਨਾਟ ਸੇਇੰਗ ਦਿਸ ਬਿਕੋਜ਼ ਆਈ ਐਮ ਅ ਚੀਫ ਮਿਨਿਸਟਰ ਐਂਡ ਅ ਬੀਜੇਪੀ ਵਰਕ। ਮੈਂ ਇਸ ਲਈ ਨਹੀਂ ਕਹਿ ਰਿਹਾ ਕਿ ਮੈਂ ਬੀਜੇਪੀ ਦਾ ਵਰਕਰ ਹਾਂ ਔਰ ਮੈਂ ਚੀਫ ਮਿਨਿਸਟਰ। ਆਈ ਐਮ ਸੇਇੰਗ ਵਾਟ ਆਈ ਫੀਲ ਇਨ ਮਾਈ ਹਾਰਟ। ਮੇਰਾ ਦਿਲ ਕਹਿੰਦਾ ਮੋਦੀ ਰੱਬ ਹੈ, ਰੱਬ ਆ ਗਿਆ ਅਵਤਾਰ ਲੈ ਕੇ। ਤੇ ਇੰਨੇ ਕੰਮ ਕੋਈ ਕਰ ਸਕਦਾ? ਬੰਦਾ ਕੋਈ ਕਰ ਹੀ ਨਹੀਂ ਸਕਦਾ। ਜੀ It is fortunate that the country has a prime minister like Narendra Modi. He has an incredible, सारा मुल्क खुशकिस्मत है। मोदी दी आरती उतारो, मोदी दा गुण गायन करो, बहारों फूल बरसाओ दे गाने गाओ कि भई आ गया ये महबूब है साडा, भगवान आ गया, ये तो राम दा अवतार आ गया। फिर चौहान went on to describe as a superhuman. Narendra Modi is a superhuman. He is a man of ideas. ਉਹ ਵਿਚਾਰਾਂ ਦਾ ਪ੍ਰਵਾਹ ਉਹਦੇ ਚੋਂ ਚੱਲਦਾ, ਉਹ ਸੁਪਰ ਹਿਊਮਨ ਹੈ। ਔਰ ਇਹ ਫਿਰ ਉਹ ਕਹਿੰਦਾ ਵੀ ਇਹ ਨਹੀਂ ਦੇਖੋ ਦੁਨੀਆ 'ਚ ਕਿੰਨੀ ਜੈ-ਜੈਕਾਰ ਭਾਰਤ ਦੀ ਕਰਤੀ। ਵੈਨ ਦਾ ਕਾਂਗਰਸ ਵਾਜ਼ ਇਨ ਪਾਵਰ ਪੀਪਲ ਅਬਰੋਡ ਯੂਜ਼ਡ ਟੂ ਇਗਨੋਰ ਅਸ ਐਂਡ ਵੈਨ ਵੀ ਵੁੱਡ ਸੇ ਵੀ ਕੇਮ ਫਰੋਮ ਇੰਡੀਆ देयर ਵਾਜ਼ ਨੋ ਰਿਸਪੈਕਟ। ਜਦੋਂ ਅਸੀਂ ਕਹਿੰਦੇ ਸੀ ਕੋਈ ਹੁਣ ਦੇ ਵੁੱਡ ਨਾਟ ਲੁੱਕ ਐਟ ਅਸ ਵਿਦ ਪ੍ਰਾਈਡ। ਇੰਡੀਆ ਯੂਜ਼ਡ ਟੂ ਬੀ ਡਿਸਕਸਡ ਵਿਜ਼-ਆ-ਵਿਜ਼ ਇਸ਼ੂਜ਼ ਰਿਲੇਟਡ ਟੂ ਕਰਪਸ਼ਨ। ਪਰ ਹੁਣ ਮੋਦੀ ਦੇ ਆਉਣ ਦੇ ਨਾਲ ਅਸੀਂ ਦੁਨੀਆ 'ਚ ਜਿੱਥੇ ਜਾ ਕੇ ਖਲੋਈਏ ਮੋਦੀ ਦਾ ਨਾਂ ਜਦੋਂ ਹੀ ਆਉਂਦਾ ਹੈ। ਔਰ ਤੁਸੀਂ ਦੇਖੋਗੇ ਹਰ ਚੌਥੇ ਦਿਨ ਇੱਦਾਂ ਦੀਆਂ ਖਬਰਾਂ ਵੀ ਪਲਾਂਟ ਹੋਣਗੀਆਂ। ਮੋਦੀ ਐਜ਼ ਅ ਵਰਲਡ ਲੀਡਰ ਹੀ ਹੈਜ਼ 10 ਮਿਲੀਅਨ ਫਾਲੋਅਰਸ ਔਨ ਟਵਿੱਟਰ। 1 ਕਰੋੜ ਦੁਨੀਆ 'ਚ। ਉਹ ਤੁਸੀਂ ਤਾਂ ਬੰਦੇ 40 ਲੱਖ ਤੁਹਾਡੇ ਕੋਵਿਡ 'ਚ ਮਰ ਗਏ, ਉਹਨਾਂ ਨੂੰ ਤੁਸੀਂ ਉਹਨਾਂ ਦੀ ਗਿਣਤੀ ਕੀ, ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਗਿਣਨ ਜਿਹੜੀਆਂ ਨੇ ਉਹਨਾਂ ਨੂੰ ਕੋਈ ਡਿਗਨਿਟੀ ਦਿੱਤੀ। ਤੁਸੀਂ 10 ਮਿਲੀਅਨ ਬਣਾ ਲਓ। ਮੋਦੀ ਨੇ ਉਹਦੀ ਇੱਕ ਸਪੀਚ ਹੈ ਜਿਹਦੇ 'ਚ ਉਹਨੇ ਕਿਹਾ ਸੀ ਮੁਝੇ 600 ਕਰੋੜ ਲੋਗों ने वोट दी। ਉਹ ਬਾਰ-ਬਾਰ ਕਹਿ ਰਿਹਾ 600 ਕਰੋੜ। ਉਹ ਕਹਿੰਦਾ ਕਹਿਣਾ 60 ਕਰੋੜ ਸੀ, ਇਹ 600 ਬਣਾਤਾ। ਕਹੀ ਜਾਓ, ਲੋਕ ਵੀ ਕਰ ਤਾੜੀਆਂ ਮਾਰ ਰਹੇ ਨੇ ਕਿ 600 ਕਰੋੜ ਨੇ ਵੋਟਾਂ। ਤੁਸੀਂ 10 ਮਿਲੀਅਨ ਬਣਾ ਲਓ, 100 ਮਿਲੀਅਨ ਬਣਾ ਦਿਓ, ਕੌਣ ਪੁੱਛਦਾ? ਹੁਣ ਗੋਡ ਤੋਂ ਅੱਗੇ ਤਾਂ ਕੋਈ ਹੈ ਨਹੀਂ। ਹੁਣ ਜੇ ਇੱਕ ਸਟੇਟ ਦਾ ਚੀਫ ਮਿਨਿਸਟਰ ਮੋਦੀ ਨੂੰ ਸੁਪਰ ਹਿਊਮਨ ਗੋਡ ਕਹਿੰਦਾ, ਇਹ ਤਾਂ ਹੁਣ ਉਹਦੀ ਖੈਰ ਨਹੀਂ ਜਿਹੜਾ ਕਹੇਗਾ ਕਿ ਮੋਦੀ ਰੱਬ ਨਹੀਂ ਹੈ। ਸੋ ਹੁਣ ਇਸ ਤਾਂ ਹੋਰ ਕੋਈ ਅਸੀਂ ਐਡ ਨਹੀਂ ਕਰ ਸਕਦੇ ਵੀ ਕੀ ਇਹਦੇ 'ਚ ਕਹੀਏ। ਹੁਣ ਇਹੀ ਹੈ ਕਿ ਵੀ ਹੁਣ ਥਾਲੀਆਂ ਸਭ ਦੇ ਪਹਿਲਾਂ ਤਾਂ ਮੋਦੀ ਨੇ ਥਾਲੀਆਂ ਖੜਕਾਈਆਂ ਸੀ। ਹੁਣ ਤੁਸੀਂ ਸਾਰੇ ਭਾਰਤ 'ਚ ਥਾਲੀਆਂ ਵੰਡੋ, ਉਹਨਾਂ ਦੇ ਵਿੱਚ ਦੀਵੇ ਰੱਖੋ, ਸਵੇਰੇ ਸ਼ਾਮ ਆਰਤੀ ਦਾ ਟਾਈਮ ਰੱਖੋ ਤੇ ਅੱਗੇ ਜਿਹੜੀ ਤੁਸੀਂ ਜੈ ਜਗਦੀਸ਼ ਹਰੇ ਪੜ੍ਹਦੇ ਹੋ, ਹੁਣ ਜੈ ਜਗਦੀਸ਼ ਨਹੀਂ, ਉਹ ਜਿਵੇਂ ਪਹਿਲਾਂ ਹੀ ਕਹਿੰਦੇ ਸੀ ਜੋ ਨਰਿੰਦਰ ਮੋਦੀ ਹਰ ਹਰ ਮੋਦੀ, ਹੁਣ ਹਰ ਹਰ ਮਹਾਦੇਵ ਇਹਨਾਂ ਦਾ ਨਾਰਾ ਆਰਮੀ ਦੀਆਂ 1-2 ਇਹਨਾਂ ਦੀਆਂ ਰੈਜੀਮੈਂਟਸ ਦਾ, ਤੇ ਉੱਥੇ ਨਾਰੇ ਲਾ ਰਹੇ ਸੀ ਹਰ ਹਰ ਮੋਦੀ। ਤੇ ਹੁਣ ਤੁਸੀਂ ਉਹ ਦੀਵਿਆਂ ਵਾਲੇ ਉਹਨਾਂ ਥਾਲਾਂ ਦੇ ਵਿੱਚ ਜਿਹੜਾ ਓਮ ਜੈ ਜਗਦੀਸ਼ ਮੋਦੀ ਇਹੀ ਗਾਇਨ ਕਰੋ। ਹੁਣ ਇਹੀ ਰਹਿ ਗਿਆ, ਬਾਕੀ ਹੋਰ ਤਾਂ ਕੁਝ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।